आ हुण हो गया साडा काम इंशाअल्लाह। ये बड़ा पसंद आएगा। चपक्के वाला साडा भी वधिया कारीगर आ बड़ा। वो मनजूर नूं कहा दूसरे लियावे अपना साइडां वाले डिजाइन आहो उन्होंने लैके आवे मैं दोबारा वह करा। हर चीज़ नूं अग लगी पई है। किसी नूं काम दा कह लो वो काम तो नहीं आउंदा उंज कहंदे सानूं काम नहीं मिलता। जदों इन्हां नूं काम मिल जाता फिर काम तो लेट हो जाते आ। आ दे नकड़ मैंने कित्थे रखिया। अल्लाह पाक दा करम है साडे काम नूं सारा जग जानदा। भाई वो नवे डिजाइन लेंदे आ चंगा कि ओ अपना छापर च पा के उत्ते रख ते ओ देखो अपना जीला आया नहीं भाई वो नहीं आया। वो कहना सी मैं 2 घंटे बाद आवांगा। जीले दे 2 घंटे नहीं मुकदे सहुरे दे। इत्थों जांदा चाह दा कह गया गां पता नहीं किहड़ी मां नूं मिल निकल जांदा। भाई वो तो नाप लैन जाना वा फोन आया सी उन्हां दा। किहदा मुख्तार दा? हाँ जी मुख्तार दा। मुख्तार वाल भी यार 4 बजे टाइम की होया? टाइम 6:15 हो गए भाई। उधर 7 बजे जाऊंगा फिर। सत्त बजे उधर जाके फिर 9 बजे आ के ना उम्मीदों वाल जाना। फिर आ हुण चपक्के वाला आ जाए तो मैं करवा लवां। कोई घर है? हाँ जी हाँ जी। अस्सलाम वालेकुम भाई। वालेकुम सलाम। की हाल है भाई? अल्लाह पाक का शुक्र है जी। माशाल्लाह। दरवाजे आप ही बनाते भाई? हाँ जी सारे डिज़ाइन जिन्ने भी? ਇਹ ਸਾਰੇ ਸਾਡੇ ਅੱਧਾ ਕੰਮ ਹੈ ਜੀ। माशाल्लाह माशाल्लाह। ਅਸੀਂ ਜੱਦੀ ਪੁਸ਼ਤੀ ਹਾਂ ਜੀ। खानदानी ਸਾਡਾ ਖਾਨਦਾਨੀ ਕੰਮ ਆ। प्यो दादे तो ही यही लकड़ी ਰੋਟਰ है। ਫੈਂਸੀ ਜਾਲੀ ਚਪੱਕਾ ਸਪੈਂਡਲ ਪਲੰਗ ਉਹ ਸਾਡਾ ਪੀਲੰਗ ਦਾ ਜੀ। माशाल्लाह माशाल्लाह। बड़ा अच्छा मैं पीछे भी देखता आया दरवाजे लेकिन मैनूं सब ਸ਼ਗਿਰਦ ਆਪਣੇ ਉਹ। हाँ लेकिन सब तो अच्छे दरवाजे मैनूं इत्थे लगे। हाँ जी हाँ जी। ਅਸੀਂ ਨੀਅਤ ਨਾਲ ਕੰਮ ਕਰਦੇ ਹਾਂ ਜੀ। हम्म। ਸਾਡੇ ਕੰਮ 'ਚ ਤੁਹਾਨੂੰ ਫਰਕ ਨਹੀਂ ਨਜ਼ਰ ਆਏਗਾ। अच्छा जी। हाँ जी डिजाइनिंग सारी खुद ही करते हो? डिजाइनिंग सारी साडी खुद है जी। वाह। मैं पहले कह रहा था कि बंदा कोई खानदानी लग रहा कोई कारीगर लग रहा बंदा। ਦਾਦੇ ਪੜਦਾਦੇ ਤੋਂ ਸਾਡਾ ਲੱਕੜ ਦਾ ਹੀ ਕੰਮ ਹੈ ਜੀ। माशाल्लाह। ਮਲਕਾ ਅਲਜ਼ਬਤ ਨੇ ਜਦੋਂ ਬਣਾਇਆ ਸੀ ਨਾ ਆਪਣਾ ਪਹਿਲਾ ਘਰ ਜਦੋਂ ਉਹਦੇ ਮਾਪੇ ਉਹਨਾਂ ਨੂੰ ਲਹਿਦਾ ਕੀਤਾ। ਇੱਥੇ ਮਕਵਾਣੇ? ਨਹੀਂ ਨਹੀਂ ਉਧਰ ਬਰਮਿੰਗਮ 'ਚ। ਅੱਛਾ ਲੰਡਨ। ਹਾਂਜੀ ਹਾਂਜੀ ਓਕੇ ਓਕੇ। ਸਲਵੈਂਤਰ ਰੋਡ ਤੋਂ ਇੰਜ ਮੁੜ ਕੇ ਨਾ ਜੀ ਉਹ ਸੁਸਾਇਟੀ ਜਿੱਥੋਂ ਸ਼ੁਰੂ ਹੁੰਦੀ ਹੈ। ਹਾਂ ਕੂਕਿਆਂ ਵਾਲੇ ਤੋਂ ਉੱਤੋਂ ਦੀ? ਨਹੀਂ ਸਰ ਉੱਥੇ ਕੂਕਿਆਂ ਵਾਲਾ ਕੀ ਕਰਨ ਆ ਗਿਆ। ਹਾਂ ਸਲਵੈਂਤਰ ਰੋਡ ਤੋਂ ਜਦੋਂ ਤੁਸੀਂ ਇੰਜ ਆਓਗੇ ਨਾ ਜੀ ਹਾਂ ਹਾਂ ਟੱਕਰ ਦਾ ਜਿਹੜਾ ਘਰ ਆ ਹਾਂ ਹਾਂ। ਉਹ ਮੇਰੇ ਜਿਹੜਾ ਬਾਹਰ ਲੱਕੜੀ ਦਾ ਵੱਡਾ ਗੇਟ ਲੱਗਾ ਹੈ? ਮੇਰੇ ਦਾਦਾ ਜੀ ਨੇ ਬਣਾਇਆ ਸੀ। ਵੈਰੀ ਗੁੱਡ। ਜਿਨ੍ਹਾਂ ਦੇ ਹੱਥ ਲੱਥ ਗਏ ਸਨ? ਹਾਂਜੀ ਹਾਂਜੀ ਅਲਹਾਜ ਖੁਸ਼ੀ ਮੁਹੰਮਦ ਭੱਟੀ ਸਾਹਿਬ। ਵਾਹ ਜੀ। ਉਹ ਇਹਨਾਂ ਮੈਂ ਪਿੱਛੇ ਦਰਵਾਜ਼ੇ ਦੇਖਦਾ ਆਇਆ ਮੈਨੂੰ ਬੜੇ ਬੜੇ ਡਿਜ਼ਾਈਨ ਮੈਂ ਦੇਖੇ ਆ ਲੇਕਿਨ ਸਭ ਤੋਂ ਅੱਛੇ ਡਿਜ਼ਾਈਨ ਜਿਹੜੇ ਨਾ ਮੈਨੂੰ ਇਹ ਬਾਹਰ ਆਪਣੇ ਦਰਵਾਜ਼ਿਆਂ ਦੇ ਲੱਗੇ। ਮੈਂ ਕਿਹਾ ਭਾਂ ਲੱਕੜੀ ਦਾ ਅੱਛਾ ਕੰਮ ਕਰਦੇ। ਸਾਡਾ ਕੰਮ ਯੂਨੀਕ ਆ ਜੀ। ਨਹੀਂ ਜੀ ਤੁਹਾਡਾ ਰੰਗ ਵੀ ਯੂਨੀਕ ਹੈ ਬਹੁਤ ਘੱਟ ਬੰਦੇ ਦਾ ਐਸਾ ਕਸ਼ਿਸ਼ ਵਾਲਾ ਕਲਰ। ਸਾਰੇ ਉਹਦਾ ਹੀ ਰੰਗ ਆ ਜੀ। ਤੁਸੀਂ ਅਬਰਾਲ ਹੱਕ ਸੁਣ ਲਓ ਉਹ ਗਾਉਂਦਾ ਫਿਰਦਾ ਤੇਰੇ ਰੰਗ ਰੰਗ ਤੇਰੇ ਰੰਗ ਰੰਗ ਸਾਰੇ ਉਹਦਾ ਹੀ ਰੰਗ ਆ ਜੀ। ਬਿਲਕੁਲ ਠੀਕ ਹੋ। ਤੇ ਕਿਹੜੀ ਕਿਹੜੀ ਲੱਕੜ ਦਾ ਤੁਹਾਡੇ ਕੋਲ ਦਰਵਾਜ਼ਾ ਹੁੰਦਾ ਜੀ? ਸਾਡੇ ਕੋਈ ਜ਼ਿਆਦਾ ਦਿਆਰ ਆ ਪੜਤਲ ਆ ਚੀਲ ਆ। ਚੀਲ ਜਿਹੜੀ ਉੱਡਣ ਵਾਲੀ ਕੋਈ? ਨਹੀਂ ਜੀ ਨਹੀਂ ਚੀਲ ਲੱਕੜ ਆ। ਅੱਛਾ ਚੀਲ ਵੀ ਇੱਕ ਲੱਕੜ ਆ? ਹਾਂਜੀ ਹਾਂਜੀ ਚੀਲ ਚੀਲ ਤੋਏ ਅਲਫਤਾ ਐਲਵਾ ਉਹ ਨੂਨ ਪੇਸ਼ਵਾ ਕੋ ਤੋਏ ਅਲਫਤਾ ਗੁੰਨਾ ਚੀਲ। ਚੀਲ ਹਾਂਜੀ ਵੈਰੀ ਗੁੱਡ। ਅੱਛਾ ਅੱਛਾ। ਹਾਂਜੀ ਤੇ ਚੀਲ ਤੋਂ ਇਲਾਵਾ ਕੀ ਤੋਤਾ ਹੈ ਨਹੀਂ? ਤੋਤਾ ਲੱਕੜ? ਨਹੀਂ ਨਹੀਂ ਤੋਤਾ ਲੱਕੜ ਜੀ ਹੁੰਦੀ ਜੀ। ਅੱਛਾ ਅੱਛਾ। ਸਿਰਫ ਇਹ ਤਿੰਨ ਹੀ ਹੁੰਦੀਆਂ ਜੀ ਜਿਹੜੀਆਂ ਬਾਕੀ ਆ ਜਾਂਦੀ ਆ ਟਾਲੀ ਆ ਬਾਜ਼ ਕਿੱਕਰ ਲੱਕੜ? ਆ। ਬਾਜ਼ ਲੱਕੜ ਨਹੀਂ ਹੁੰਦੀ? ਬਾਜ਼ੂਕਾਤ ਲੱਕੜਾਂ ਹੋਰ ਆ ਜਾਂਦੀਆਂ ਜੀ। ਹਾਂ ਹਾਂ। ਤੇ ਅਸਲ ਉਹ ਨਾ ਸਾਡਾ ਨਾ ਖਾਲਾ ਦਾ ਮੁੰਡਾ ਵਾ
ਕਜ਼ਨ ਸਾਡਾ, ਅੱਛਾ ਜੀ, ਤੇ ਉਹਨੇ ਬਣਾਇਆ ਕੋਈ 2 ਕਨਾਲ ਦਾ ਘਰ। ਅੱਛਾ ਜੀ, ਹਾਂਜੀ। ਤੇ ਆ ਜਾਓ ਇੱਧਰ ਆ ਜਾਓ ਜੀ। ਤੇ ਉਹ 2 ਕਨਾਲ ਦਾ ਬਣਾਇਆ। ਮੈਂ ਕਿਹਾ ਮੈਂ ਉਹਦੇ ਸਾਹਮਣੇ ਬਣਾਉਣਾ 4 ਕਨਾਲ ਦਾ ਘਰ। ਹਾਂ 4 ਕਨਾਲ ਦੇ ਘਰ 'ਚ ਸਾਰਾ ਕੰਮ ਹੀ ਲੱਕੜ ਦਾ ਕਰਾਣਾ ਭਾਜੀ। ਉਹ ਫਿਰ ਸ਼ੌਕ ਦਾ ਕੋਈ ਮੁੱਲ ਆ? ਹਾਂਜੀ, ਸ਼ੌਕ ਦਾ ਕੋਈ ਮੁੱਲ ਨਹੀਂ ਹੈ। ਮੈਂ ਕਿਹਾ ਲੱਗ ਜੇ ਭਾਵੇਂ ਕਰੋੜਾਂ ਰੁਪਈਆ। ਹਾਂਜੀ ਹਾਂਜੀ, ਲੇਕਿਨ ਇਹ ਕਿ ਸਾਰਾ ਕੰਮ ਲੱਕੜ ਦਾ ਹੋਣਾ ਚਾਹੀਦਾ। ਬੈਠੋ ਜੀ। ਹਾਂ, ਜ਼ੇਨ ਚ ਆਈਡੀਆ ਇਹ ਸੀ ਕਿ ਮੈਂ ਕਿਹਾ ਯਾਰ ਕੋਈ ਐਸਾ ਬੰਦਾ ਮਿਲ ਜੇ ਨਸੀਬਾਂ ਵਾਲਾ ਕਿ ਚਲੋ। ਸਾਡੇ ਤੋਂ ਖਰੇ ਨਸੀਬ ਇਸ ਟਾਈਮ ਪੂਰੀ ਮਾਰਕੀਟ 'ਚ ਕਿਸੇ ਦੇ ਨਹੀਂ। ਉਹ ਜਿੰਨੇ ਵੀ ਪੁੱਛਦੇ ਪਹੁੰਚਾਉਂਦੇ ਨਾ ਜੀ, ਉਹਨਾਂ ਨੂੰ ਪਤਾ ਕਿ ਇੱਥੇ ਆਓ ਜੀ ਬਿਸਮਿਲ੍ਲਾ ਵੁੱਡ ਫਰਨੀਚਰ ਤੇ। 4 ਕਨਾਲ ਦੇ ਘਰ ਦੇ ਵਿੱਚ ਲੱਕੜੀ, ਮੈਂ ਕਹਿੰਦਾ ਸੜਕ ਵੀ ਨਾ ਬਾਹਰੋਂ ਹਾਂਜੀ ਮੇਨ ਗੇਟ ਤੋਂ ਲੱਕੜ ਦੀ ਜਾਵੇ ਅੰਦਰ ਤੱਕ। ਇਹ ਤੁਹਾਡਾ ਫਿਰ ਸ਼ੌਕ ਆ? ਯਾਨੀ ਬਾਹਰੋਂ ਗੇਟ ਜਿੱਥੇ ਕਲੋਨੀ ਤੋਂ ਅੰਦਰ ਵੜੀ ਦਾ ਨਾ, ਹਾਂਜੀ ਹਾਂਜੀ, ਉੱਥੋਂ ਲੱਕੜੀ ਦਾ ਕੰਮ ਸ਼ੁਰੂ ਹੋ ਜੇ ਸਾਡੇ ਘਰ ਤੱਕ। ਥੱਲੇ ਆ ਸਾਰੀ ਲੱਕੜ ਹੀ ਲੱਕੜ ਲੱਗੀ ਹੋ। ਤੁਹਾਨੂੰ ਲੱਕੜ ਦਾ ਇੰਨਾ ਹੀ ਸ਼ੌਕ ਆ ਤੇ ਘਰ ਜੀਟੀ ਰੋਡ ਤੇ ਬਣਾ ਲੈਣਾ ਸੀ? ਨਹੀਂ, ਲੱਕੜ ਦਾ ਸ਼ੌਕ ਹੈ ਕਿ ਲੱਕੜੀ ਦਾ ਕੰਮ ਹੋਣਾ ਚਾਹੀਦਾ। ਮੈਂ ਲੱਕੜ ਤਾਂ ਪਾਣ ਇਸ ਤੋਂ ਬਾਅਦ ਮੈਂ ਚਾਹਨਾ ਕਿ ਗੱਡੀ ਵੀ ਲੱਕੜ ਦੀ ਬਣਵਾਈ ਹੈ। ਲੱਕੜ ਦੇ ਦਰਵਾਜ਼ੇ, ਹਾਂਜੀ, ਲੱਕੜ ਦਾ ਇੰਜਣ, ਲੱਕੜ ਦਾ ਪਿੱਛੇ ਬੈਕ, ਲੱਕੜ ਦਾ ਫਰੰਟ, ਸ਼ੀਸ਼ਾ ਲੱਕੜ ਦਾ। ਲੱਕੜ ਤੇਰੀ ਜ਼ਿੰਦਗੀ ਬੰਦਿਆ, ਲੱਕੜ ਦੇ ਵਿੱਚ ਜਾਣਾ। ਹਾਂਜੀ ਕੀ ਬਾਤ ਆ। ਇਹ ਫਿਰ ਤੁਸੀਂ ਮੈਨੂੰ ਪੜ੍ਹੇ ਲਿਖੇ ਲੱਗਦੇ ਆ। ਹਾਂਜੀ, ਮੈਂ ਕਹਿੰਦਾ ਹਰ ਚੀਜ਼ ਲੱਕੜੀ ਦੀ ਹੋਵੇ, ਬੂਟ ਵੀ ਲੱਕੜੀ ਦੇ ਪਾਏ ਹੋ। ਇਹ ਜਿੰਨਾ ਤੁਹਾਨੂੰ ਲੱਕੜ ਦੇ ਨਾਲ ਪਿਆਰ ਆ, ਹਾਂ, ਮੇਰੇ ਜ਼ਿਹਨ ਦੇ ਮੁਤਾਬਕ, ਮੇਰੇ ਦਿਮਾਗ ਦੇ ਮੁਤਾਬਕ, ਤੁਸੀਂ ਮਾਂ ਪਿਓ ਬੀਵੀ ਬੱਚੇ ਲੱਕੜ ਦੇ ਬਣਵਾ ਲਓ। ਉਹਦੀ ਵਜ੍ਹਾ ਪਤਾ ਕੀ ਆ? ਛਪੱਕਾ ਵੀ ਸਾਡੇ ਕੋਲ ਹੈਗਾ। ਸਾਡਾ ਕੰਮ ਉਹ ਦੇਖੋ, ਉਹ ਆਪਣਾ ਆਰਾ ਵੀ ਲੱਗਾ, ਛਪੱਕਾ ਵੀ ਸਾਡੇ ਕੋਲ। ਇਸ ਟਾਈਮ ਜਿਹੜੀ ਚੀਜ਼ ਮਰਜ਼ੀ ਕਹੋ। ਘੋੜ ਸਵਾਰੀ ਦਾ ਨਾ ਜੀ ਮੈਨੂੰ ਬੜਾ ਸ਼ੌਕ ਸੀ, ਤੇ ਅੱਬਾ ਜੀ ਨੂੰ ਮੈਂ ਕਿਹਾ ਜੀ ਘੋੜਾ ਲੈਣਾ। ਫਿਰ ਅਸੀਂ ਖਾਨਦਾਨੀ ਬੰਦੇ, ਹਾਂਜੀ ਹਾਂਜੀ, ਅੱਬਾ ਜੀ ਨੂੰ ਫਿਰ ਲੱਕੜ ਦਾ ਘੋੜਾ ਬਣਾ ਕੇ ਦਿੱਤਾ ਮੈਨੂੰ। ਉਹ ਫਿਰ ਮੈਂ ਉੱਥੇ ਵਿਹੜੇ ਦੇ ਵਿੱਚ ਲੱਕੜ ਦੇ ਘੋੜੇ ਤੇ ਇੰਝ ਕਰਕੇ ਜਾਣਾ, ਤੇਜ਼ ਹਵਾਵਾਂ ਦੇ ਵਿੱਚ ਆ ਜਾ ਰਿਹਾ, ਦਗੜ ਨਾ ਲਿੱਤ ਦਾ ਡਰ, ਨਾ ਕੋਈ ਖਲਾਰਾ, ਨਾ ਕੋਈ ਪੱਠੇ ਦੱਥੇ ਦਾ, ਕੋਈ ਚੱਕਰ ਹੀ ਨਹੀਂ ਭਾਜੀ। ਘੋੜਾ ਜੀ ਲੱਕੜ ਦਾ। ਹਾਂਜੀ ਹਾਂਜੀ, ਅਖੀਰ ਉਹਨੂੰ ਘੋਣਨ ਲੱਗਾ, ਉਹ ਥੱਕਿਆ ਤੇ ਡਿੱਗਾ। ਉਹ ਵੀ ਤੁਹਾਨੂੰ ਕਿਸੇ ਨੇ ਟਾਲੀ ਦਾ ਬਣਾਤਾ ਸੀ ਜਾਂ ਕਿੱਕਰ ਦਾ? ਸਾਡੀ ਲੱਕੜ ਨੂੰ ਘੁਣ ਨਹੀਂ ਲੱਗਦਾ, ਜਿਹੜੀ ਦਿਆਰ ਆ ਪੜਤਲ। ਇਹ ਹੀ ਤੇ ਮੈਂ ਸੁਣ ਕੇ ਇੱਥੇ ਆਇਆ ਕਿ ਇੱਥੋਂ ਦੀ ਲੱਕੜ ਜਿਹੜੀ ਨਾ ਬੰਦਾ ਮੈਨੂੰ ਖਾਂਦਾ ਨਹੀਂ ਲੱਗਦਾ, ਤੇ ਇਹਦੇ ਕੋਲ ਕੰਮ ਕਰਵਾਓ ਸਾਰਾ, ਠੀਕ ਹੈ? ਹਾਂਜੀ, ਤੇ ਆਰਡਰ ਮੈਂ ਕਿਹਾ ਵੱਡਾ ਹੀ ਦੇ ਦਿਓ ਭਰਾ ਨੂੰ। ਉਹ ਫਿਰ ਭਾਈ ਇਦਾਂ ਹੀ ਆ, ਫਿਰ ਸ਼ੌਕ ਤੇ ਫਿਰ ਸ਼ੌਕ ਆ। ਸ਼ੌਕ ਦਾ ਕੋਈ ਮੁੱਲ ਨਹੀਂ। ਇਹ ਪਿੱਛੇ ਸਾਡੀ ਵਰਕਸ਼ਾਪ ਆਈ ਸਾਰੀ। ਹਾਂ, ਲੱਕੜ ਦੀ ਹਾਂਜੀ, ਲੱਕੜ ਦੀ। ਆਪਣਾ ਵੀ ਸੂਤਰ ਮੰਡੀ ਲੱਕੜ ਦਾ ਕੰਮ, ਸੂਤਰ ਮੰਡੀ ਲੱਕੜ ਦਾ ਕੰਮ। ਯਾਨੀ ਕੱਪੜਾ ਸਾਰਾ ਲੱਕੜ ਦਾ ਹੀ। ਮੈਂ ਕਿਹਾ ਚੱਲਣ ਦਿਓ। ਲੱਕੜੀ ਨਾਲ ਇੰਨੀ ਮੁਹੱਬਤ ਹੈ। ਤੁਹਾਡੀ ਜਿਹੜੀ ਹੁੱਬ ਆ ਨਾ ਲੱਕੜ ਨਾਲ, ਬਾਲੀ ਆ। ਇੰਨੀ ਲੱਕੜ ਨਾਲ ਮੁਹੱਬਤ। ਹਾਂਜੀ, ਜਾਂ ਤਾਂ ਕੁੰਡਾ ਕਰਦਾ ਹੁੰਦਾ ਜਾਂ ਕਿੱਲ। ਉਹ ਸੇਬ ਖਾਣ ਦਾ ਮੈਨੂੰ ਬੜਾ ਸ਼ੌਕ ਸੀ ਜੀ। ਸੇਬਾਂ ਦਾ ਤਾਂ ਫਰੂਟਾਂ ਜੋ ਕੋਈ ਇੱਕ ਫਰੂਟ ਪਸੰਦ ਜਦੋਂ ਖਾਂਦੀ ਪੀਂਦੀ ਫੈਮਿਲੀ ਆ ਫਿਰ। ਉਹ ਅੱਬਾ ਜੀ ਨੂੰ ਮੈਂ ਕਿਹਾ ਜੀ ਸੇਬ ਜਿਹੜੇ ਨਾ ਮੈਂ ਹਾਂਜੀ ਹਾਂਜੀ ਖਾਣੇ, ਉਹ ਅੱਬਾ ਜੀ ਨੇ 2-3 ਕਿਲੋ ਲੱਕੜੀ ਦੇ ਸੇਬ ਉਹ ਬਾਜੀ ਸਾਰੀ ਜ਼ਿੰਦਗੀ ਨਾ, ਉਹ ਸਾਰੀ ਜ਼ਿੰਦਗੀ ਸੇਬ ਖਤਮ ਹੀ ਨਹੀਂ ਹੋਏ। ਮੈਂ ਕੱਟਾਂ, ਹਾਂਜੀ, ਫਿਰ ਜੋੜਦੇ ਆ, ਕੱਟਾਂ ਫਿਰ ਜੋੜਦੇ ਆ। ਉਹ ਤੁਹਾਡੇ ਇਹ ਫਰੂਟ ਨਾਲੋਂ ਬਹੁਤਾ ਤੁਹਾਡੇ ਗਿਲੂ ਲੱਗਦਾ ਹੋਣਾ। 2 ਡੱਬੇ ਗਿਲੂ ਲੱਗ ਗਏ ਜੀ ਅੱਧਾ ਕਿਲੋ ਸੇਬ ਨੂੰ। ਮੈਂ ਜਾਣਦਾ, ਸਾਡਾ ਕੰਮ ਜੀ ਲੱਕੜ ਦਾ। ਹਾਂਜੀ ਹਾਂਜੀ ਹਾਂਜੀ, ਇਹ ਆਪਣਾ ਨੰਨੇ ਹਾਂਜੀ, ਕੋਈ ਡਿਜ਼ਾਈਨ ਦਿਖਾਓ ਭਾਈ। ਡਿਜ਼ਾਈਨ ਤੁਹਾਨੂੰ ਦਿਖਾਉਂਦੇ। ਚਾਹ ਲਿਆ ਓਏ। ਮੈਂ ਤਾਂ ਕਹਿੰਦਾ ਚਾਹ ਵੀ ਲੱਕੜ ਦੀ ਆਉਂਦੀ ਆ। ਨਾਸ਼ਤਾ ਕਰਨਾ ਨਾ ਸਵੇਰੇ ਸਵੇਰੇ ਘਰ। ਹਾਂਜੀ ਹਾਂਜੀ, ਤੇ ਉਹ ਸਲਾਈਸ ਦੇ ਨਾਲ 2 ਸਲਾਈਸ ਦੇ ਵਿੱਚ ਅੰਡਾ ਲਾ ਕੇ, ਤੇ ਉਹ 2 ਸਲਾਈਸ ਦੇ ਵਿੱਚ, ਉਹ ਮੈਨੂੰ ਬੜਾ ਸ਼ੌਕ ਸੀ। ਉਹ ਨਾਲ ਦੁੱਧ ਦਾ ਗਲਾਸ, ਤੇ ਉਹ ਮੈਂ ਅੱਬਾ ਜੀ ਨੂੰ ਕਿਹਾ, ਮੈਂ ਕਿਹਾ ਜੀ ਮੈਂ ਡਬਲ ਰੋਟੀ ਰੋਜ਼ ਆਣੀ ਚਾਹੀਦੀ ਘਰ। ਤਾਂ ਅੱਬਾ ਜੀ ਨੇ 2 ਸਲਾਈਸ ਲੱਕੜ ਦੇ ਬਣਾ ਕੇ ਆਪਣੇ ਘਰ ਕੋ ਸਿਆਣਾ ਵੀ ਹੋਣਾ। ਹਾਂਜੀ ਹਾਂਜੀ, ਉਹਨਾਂ ਨੂੰ ਤੁਸੀਂ ਬੂਰੇ ਦੇ ਬਣਾ ਕੇ ਦਿਓ ਪਰੌਠੇ। ਬੂਰੇ ਦੇ ਪਰੌਠਿਆਂ ਦਾ ਉਹਦੇ ਵਿੱਚ ਪਾਇਆ ਹੋਵੇ ਨਾ ਗਿਲੂ, ਉਹ ਜਦੋਂ ਤੁਸੀਂ ਕੈਚਅਪ ਨਾਲ ਖਾਣਾ, ਉਹ ਤੁਹਾਡੇ ਇੱਥੇ ਛੇੜਾ ਬਣ ਜਾਣੀ ਆ। ਯਾਨੀ ਜਿਵੇਂ ਤੁਸੀਂ ਕਹਿੰਦੇ ਆਲੂ ਵਾਲਾ ਪਰੌਠਾ ਹੁੰਦਾ, ਬੂਰੇ ਵਾਲਾ ਪਰੌਠਾ।
ਓਏ ਹੋਏ ਯਾਰ ਮਜ਼ਾ ਆ ਗਿਆ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਯਕੀਨ ਕਰੋ ਮੈਨੂੰ ਇਹ ਸੀ ਕਿ ਕੋਈ ਬੰਦਾ ਲੱਕੜੀ ਦਾ ਕੰਮ ਉਹ ਕਰੇ ਹਾਂਜੀ ਹਾਂਜੀ ਜਿਹਨੂੰ ਲੱਕੜ ਨਾਲ ਪਿਆਰ ਹੋਵੇ। ਜਿੰਨਾ ਤੁਹਾਨੂੰ ਪਿਆਰ ਹੈ ਤੁਹਾਨੂੰ ਮਿਸਤਰੀ ਹੋਣਾ ਚਾਹੀਦਾ। ਆ ਪਿਛਲੇ ਦਿਨ ਮੈਂ ਮੋਟਰਸਾਈਕਲ ਨਵੀਂ ਕਢਾਈ ਭਾਜੀ, ਉਹ ਵੀ ਲੱਕੜ ਦੀ, ਮੈਨੂੰ ਪਤਾ। ਬਹੁਤ ਸ਼ੁਕਰੀਆ। ਆਪਾਂ ਹੁਣ ਪੈਟਰੋਲ ਮਹਿੰਗਾ ਹੋਇਆ, ਹਾਂਜੀ ਹਾਂਜੀ ਤੁਹਾਨੂੰ ਕੋਈ ਤੰਗੀ ਨਹੀਂ। ਨਹੀਂ ਸਾਡਾ ਕੀ ਤਾਲੁਕ ਭਾਜੀ ਇਸ ਗੱਲ। ਉਹਦੇ ਵਿੱਚ ਤੁਸੀਂ ਅੱਧਾ ਕੈਨ ਉਹਦਾ ਪਾਓ ਆਪਣਾ ਥਿਨਰ ਦਾ, ਗੱਡੀ ਟਪੂਸੀਆਂ ਮਾਰਦੀ ਜਾਂਦੀ ਆ। ਓਏ ਹੋਏ ਹੋਏ ਅੱਬਾ ਜੀ ਜਦੋਂ ਜ਼ਿੰਦਾ ਸੜਨਾ ਜੀ ਬੜੀ ਐਸ਼ ਕਰਾਈ ਉਹਨਾਂ ਨੇ। ਅੱਲਾ ਨੂੰ ਪਿਆਰੇ ਹੋ ਗਏ। ਹਾਂਜੀ ਹਾਂਜੀ। ਫਿਰ ਤੁਹਾਡੇ ਕੋਲ ਮਿਸਟੇਕ ਹੋਈ ਹੈ। ਕੀ ਹੋਇਆ? ਲੱਕੜ ਦੇ ਕਰਾਉਣੇ ਸੀ ਅੱਬਾ ਜੀ ਨੂੰ। ਅੱਬਾ ਜੀ ਤੁਹਾਡੇ ਲੱਕੜ ਦੇ ਹੁੰਦੇ ਨਾ, ਹਾਂ ਕਸਮਾਂ ਖੁਦਾ ਦੀ ਬਾਬਾ ਦੇਰ ਨਿਕਲਣੀ ਸੀ। ਜਾਣੀ ਜਾਣਾ ਮੈਂ ਜਾਣੀ ਜਾਣਾ। ਤੁਹਾਡਾ ਲੱਕੜ ਨਾਲ ਬਹੁਤ ਹੀ ਪਿਆਰ। ਅੱਛਾ ਕਿੱਲ ਕਿਹੜਾ ਇਸਤੇਮਾਲ ਕਰਦੇ ਹੋ? ਕਿੱਲ ਲੱਕੜ ਦਾ। ਸਾਡੀ ਹਰ ਚੀਜ਼ ਲੱਕੜ ਦੀ ਹੈ ਜੀ। ਅੱਛਾ ਖਾਨਦਾਨੀ ਸਾਰੇ ਦਰਵਾਜ਼ੇ ਦਰਵਾਜ਼ਿਆਂ ਦਾ ਕੰਮ ਕਰਦੇ ਲੱਕੜ ਦੇ? ਜੱਦੀ ਪੁਸ਼ਤੀ ਜੀ। ਅੱਛਾ ਮੈਂ ਤਾਂ ਤੁਰ ਕੇ ਆਇਆ ਨਾ ਤੇ ਮੇਰੇ ਪੈਰ ਤੇ ਜੰਮ ਗਏ। ਮੈਂ ਕਿਹਾ ਯਾਰ ਇੱਥੋਂ ਅੱਗੇ ਨਹੀਂ ਜਾਣਾ। ਉਹ ਨਾ ਬੱਚਿਆਂ ਕੋ ਇੱਥੇ ਕੱਲ ਨਾ ਉਹ ਮੈਂ ਭੇਜਿਆ ਸੀ ਮੁੰਡੇ ਕੋ ਉਧਰ ਗਿੱਲੂ, ਹਾਂ ਉਹ ਡੱਬਾ ਹੀ ਕਿ ਥੱਲੇ ਲੀਕ, ਹਾਂ ਉਹਦੀ ਵਜ੍ਹਾ ਨਾਲ ਤੁਹਾਡੇ ਪੈਰ ਜੰਮ ਗਏ। ਅੱਛਾ ਮੈਂ ਸਮਝਿਆ ਦਿਲੋਂ ਮੇਰੇ ਜੰਮ ਗਏ ਕਿ ਵੀ ਇੱਥੇ ਹੀ ਪੈਰ ਰੁਕ ਗਏ। ਓਏ ਲੱਕੜੀ ਦਾ ਕੰਮ ਇਹਨਾਂ ਕੋ ਕਰਾਣਾ ਬਸ ਭਾਈ। ਇਹ ਕੁਦਰਤੀ ਹੁੰਦਾ ਜੀ ਕੰਮ। ਸਾਡਾ ਜਿਹੜਾ ਲੱਕੜ ਦਾ ਜੀ ਦਾਦੇ ਪੜਦਾਦੇ ਤੋਂ ਆ ਰਿਹਾ। ਅੱਛਾ ਜੀ। ਹੁਣ ਜਦੋਂ ਮਲਕਾ ਅਲਜ਼ਬਤ ਕੈ ਹੋਈ ਹੈ, ਹਾਂ ਹਾਂ ਉਹਦਾ ਜਿਹੜਾ ਤਬੂਤ ਆ ਹਾਂ ਹਾਂ ਲੱਕੜ ਇੱਥੋਂ ਗਈ। ਲੱਕੜੀ ਦਾ ਤਬੂਤ ਸੀ। ਇਹ ਖਲੋਣਾ ਜਰਾ ਬੈਠੋ। ਤੁਸੀਂ ਲੇਟ ਹੋ ਗਏ। ਅੱਛਾ ਉਹ ਸਾਡੇ ਕੋਲ ਨਾ ਸਾਈਜ਼ ਦਾ ਥੋੜਾ ਜਿਹਾ ਵਾਧਾ ਘਾਟਾ ਹੋ ਰਿਹਾ ਸੀ। ਉਹ ਮੇਰੇ ਦਿਮਾਗ 'ਚ ਹੁਣ ਆਇਆ ਕਿ ਬਿਲਕੁਲ ਤੁਹਾਡੇ ਸਾਈਜ਼ ਦਾ ਤਬੂਤ ਸਾਨੂੰ ਚਾਹੀਦਾ ਸੀ। ਉਹਦੇ ਉਤਲਾ ਜਿਹੜਾ ਫੱਟਾ ਨਾ, ਉਹ ਤੋਂ ਉੱਥੋਂ ਆ ਕੇ ਥੋੜੀ ਜਿਹੀ ਮਿਸਟੇਕ ਹੋਈ ਆ। ਮਿਸਟੇਕ ਹੋ ਗਈ ਤੁਹਾਡੀ। ਚਲੋ ਅੱਛਾ ਹੋਇਆ ਮੈਂ ਲੇਟ ਹੀ ਹੋ ਗਿਆ। ਸਾਡਾ ਤਾਂ ਲੱਕੜੀ ਨਾਲ ਇੰਨਾ ਮੁਹੱਬਤ ਹੈ, ਇੰਨਾ ਮੁਹੱਬਤ। ਮੈਂ ਜੂਸ ਪਾਪਾ ਕਹਿੰਦੇ ਜੂਸ ਕਿਹੜਾ ਪੀਣਾ? ਹਾਂਜੀ। ਤੇ ਮੈਂ ਕਿਹਾ ਜੀ ਜੂਸ ਮੈਂ ਜ਼ਿਆਦਾ ਤੁਹਾਨੂੰ ਪਤਾ ਸ਼ੇਕ ਪੀਣਾ ਵਾ, ਮਿਲਕ ਸ਼ੇਕ। ਉਹ ਫਿਰ ਤੁਹਾਨੂੰ ਦਿਆਰ ਦਾ ਜੂਸ ਪਿਲਾਇਆ। ਦਿਆਰ ਦਾ ਸਫੈਦੇ ਦੀ ਲੱਕੜ ਲੈ ਕੇ ਨਾ ਉਹਨਾਂ ਨੇ ਉਹਦਾ ਗਲਾਸ ਤੇ ਪੂਰਾ ਜੂਸ ਬਣਾ। ਇਹ ਫਿਰ ਤੁਹਾਡੇ ਪੇ ਨੇ ਤੁਹਾਡੇ ਨਾਲ ਝੂਠ ਬੋਲਿਆ। ਹਾਂਜੀ। ਸਫੈਦਾ ਸਿਰਫ ਪਾਣੀ ਪੀਂਦਾ, ਵਿੱਚੋਂ ਖੁਸ਼ਕ ਹੁੰਦਾ। ਅਸੀਂ ਲੱਕੜ ਦੇ ਬਥੇਰੇ ਜਾਣੀ ਜਾਣਾ। ਹਾਂ ਨਹੀਂ ਉਹ ਖਾਨਦਾਨੀ ਲੱਗ ਰਿਹਾ ਤੁਸੀਂ। ਸਾਰੀ ਡਿਜ਼ਾਈਨਿੰਗ ਤੁਸੀਂ, ਮੈਂ ਫੁੱਲ ਬੂਟੇ ਸਾਰੇ ਤੁਸੀਂ ਕੋਲੋਂ ਹੀ ਆ? ਕੋਲੋਂ ਹੀ। ਕਿ ਭਾਬੀ ਬਣਾਉਂਦੇ ਘਰ? ਉਹਨੇ ਉਹ ਬਾਜੀ ਨਹੀਂ, ਉਹ ਸਿਰਫ ਘਰ ਦਾ ਕੰਮ ਕਰਦੀ ਹੈ। ਅੱਛਾ। ਵੱਡਾ ਮੁੰਡਾ ਜਿਹੜਾ ਇਹ ਡਿਜ਼ਾਈਨ ਉਹ ਲੀਕਦਾ। ਉਹ ਲੀਕ ਦਾ। ਹਾਂ ਤੇ ਬਸ ਠੀਕ ਹੈ ਫਿਰ ਤੁਹਾਡਾ ਸਾਡਾ ਫਾਈਨਲ ਹੋ ਗਿਆ। ਕਿੰਨੇ ਦਰਵਾਜ਼ੇ ਤੁਹਾਡੇ ਇਹ ਤੁਸੀਂ ਦੱਸਣਾ ਜੀ। ਕਿੰਨੇ ਦਰਵਾਜ਼ੇ ਬਣਾ ਸਕਦੇ ਤੁਸੀਂ ਇੱਕ ਟਾਈਮ ਤੇ? ਕੰਮ ਸਾਡਾ ਜੀ ਬੜਾ ਮਸ਼ਹੂਰ ਆ ਜੀ। ਅੱਛਾ ਜੀ। ਹੋਰ ਕਿਹੜਾ ਲੱਕੜੀ ਦਾ ਕੰਮ ਜਿਹੜਾ ਮਸ਼ਹੂਰ ਤਾਂ ਕਿ ਜਾ ਕੇ ਦੇਖ ਲਈਏ ਅਸੀਂ ਇੱਕ ਦਫਾ? ਅਸੈਂਬਲੀ ਹਾਲ ਦੇਖਿਆ ਜੀ? ਹਾਂਜੀ ਹਾਂਜੀ। ਉਹਦੇ ਬਾਹਰ ਦੇ ਜਿੰਨੇ ਬਾਥਰੂਮ ਆ ਉਹ ਸਾਰੇ ਡਿਜ਼ਾਈਨ ਅੱਬਾ ਜੀ ਨੇ ਲਿਖੇ ਆ। ਦਰਵਾਜ਼ਿਆਂ ਦੇ ਸਫਾਈ ਵਾਲੇ ਦਰਵਾਜ਼ਿਆਂ ਦੇ। ਅੱਛਾ ਦਰਵਾਜ਼ਿਆਂ ਦੇ। ਸਫਾਈ ਵਾਲਾ ਸੀ ਉਹ ਨਹੀਂ। ਅੱਛਾ ਉਹ ਨਹੀਂ ਹੈਗਾ ਤੁਹਾਡਾ? ਹਾਂਜੀ ਨਹੀਂ ਹੈਗਾ। ਹਾਂ ਲਾਰੀ ਅੱਡੇ ਦੇ ਜਿੰਨੇ ਦਰਵਾਜ਼ੇ ਆ ਇਹ ਐਸ ਹੱਥ ਵਾਲੇ ਇੱਧਰ ਵਾਲੇ। ਹਾਂਜੀ। ਅੱਛਾ ਉਹ ਮੇਰੇ ਹੱਥ ਦੇ ਲਿਖੇ ਆ। ਤੁਸੀਂ ਜ਼ਿਆਦਾ ਜਿੰਨੇ ਵੀ ਦਰਵਾਜ਼ੇ ਸੱਜੇ ਹੱਥ ਦੇ ਜ਼ਿਆਦਾ ਦਰਵਾਜ਼ੇ ਹਾਂਜੀ ਉਹ ਖੱਬੇ ਅਸੀਂ ਖੱਬੂ ਨਹੀਂ ਹੈਗੇ। ਹਾਂ ਅਸੀਂ ਸੱਜੂ ਆ। ਸੱਜੂ। ਹਾਂ ਉੱਥੇ ਨਾ ਇਹ ਇੰਡੀਆ ਤੋਂ ਲੈ ਕੇ ਪਾਕਿਸਤਾਨ ਤੱਕ ਸਾਡੀ ਫੈਮਿਲੀ ਨੂੰ ਸੱਜੂ ਫੈਮਿਲੀ ਕਿਹਾ ਗਿਆ। ਸੱਜੂ। ਸਾਡੇ ਦਰਵਾਜ਼ਿਆਂ ਦੀ ਖਾਸੀਅਤ ਆ ਜੀ। ਕੀ ਜੀ? ਬੋ ਨਹੀਂ ਬਾਹਰ ਜਾਂਦੀ ਵਾਸ਼ਰੂਮ। ਹਾਂਜੀ ਸਾਡਾ ਦਰਵਾਜ਼ਾ ਬਣਾਇਆ ਹੋਇਆ ਜਦੋਂ ਲੱਗ ਜਾਂਦਾ ਨਾ ਜੀ ਜ਼ਰਾ ਵੀ ਨਹੀਂ ਬੋ ਬਾਹਰ ਜਾਏਗੀ। ਸਾਡੇ ਦਰਵਾਜ਼ੇ ਸੌਂਗੇ ਆ। ਵਾਹ ਜਿਹੜੀ ਉਹ ਸਕ ਕਰ ਲੈਂਦੇ ਯਾਨੀ ਸੌਂਗਾ ਦਰਵਾਜ਼ਾ। ਸੌਂਗਾ ਲੱਕੜ ਸਾਡੇ ਕੋਲ ਆਂਦੀ ਆ, ਸਿਰਫ ਸਾਨੂੰ ਪਤਾ। ਇਹ ਸੌਂਗਾ ਲੱਕੜ ਇੱਥੇ ਦੀ ਜਾਂ ਮਤਲਬ ਬਾਹਰੋਂ ਕਿਤੋਂ ਆਂਦੀ? ਖਟਮੰਡੋ ਦੀ ਸੌਂਗਾ ਲੱਕੜ। ਸੌਂਗਾ। ਅੱਛਾ। ਉਹਦਾ ਦਰਵਾਜ਼ਾ ਬਾਥਰੂਮ ਦਾ ਬਣਿਆ ਹੋਵੇ, ਤੁਸੀਂ ਯਕੀਨ ਕਰੋ ਬਾਹਰ ਬਹਿ ਕੇ ਭਾਵੇਂ ਦਾਲ ਚੌਲ ਖਾ ਲਓ। ਬਹੁਤ ਚੌਲੀਆ। ਮੈਂ ਕਹਾਂ ਜਦੋਂ ਨਾ ਮੈਂ ਤੇ ਬੇਟਾ ਮੈਨੂੰ ਬੋ ਕਿਉਂ ਨਹੀਂ ਆ ਰਹੀ? ਓਏ ਮੈਂ ਸਮਝਦਾ ਕਿ ਲੱਕੜੀ ਦਾ ਕੰਮ ਤੁਸੀਂ ਬਹੁਤ ਵਧੀਆ ਮੈਂ ਕਰਦੇ। ਬਾਥਰੂਮਾਂ ਦੀ ਗੱਲ ਕੀਤੀ ਹੈ। ਹਾਂ ਹਾਲਾਂਕਿ ਤੁਹਾਡੇ ਲਾਗੇ ਬਹਿਣਾ ਕਿਹੜਾ ਕੋਈ ਆਸਾਨੀ ਹੈ? ਕੋਈ ਆਸਾਨ ਕੰਮ ਨਹੀਂ ਹੈਗਾ ਪਾਣ। ਆ ਬੜੀ ਗੱਲ ਹੈ ਯਾਰ। ਤੁਹਾਨੂੰ ਤੇ ਆਪਣਾ ਹੀ ਭਰਾ ਹੀ ਲੱਭ ਗਿਆ ਸਾਨੂੰ। ਹੁਣ ਤੇ ਸਾਰਾ ਕੰਮ ਸਾਰਾ ਤੂੰ ਕਰਨਾ ਯਾਰ। ਇਹ ਜਿੰਨੀ ਤੁਹਾਡੀ ਮੁਹੱਬਤ ਆ ਨਾ ਜੀ ਲੱਕੜ ਦੇ ਨਾਲ। ਹਾਂਜੀ ਹਾਂਜੀ। ਇਹ ਤੁਹਾਡੀ ਫੈਮਿਲੀ ਨੂੰ ਕਿਤੇ ਵੁੱਡ ਫੈਮਿਲੀ ਤੇ ਨਹੀਂ ਕਹਿੰਦੇ? ਅੱਬਾ ਜੀ ਬੜੇ ਜ਼ਿੱਦੀ ਸਨ ਖਾਨਦਾਨ। ਉਹਨਾਂ ਨੇ ਕਿਹਾ, ਕਿਸੇ ਨੇ ਕਿਹਾ ਕਿ ਜੀ
ਆ ਜਿਹੜੇ ਇਹ ਨਗ ਹੁੰਦੇ ਆ ਹਾਂਜੀ ਇਹ ਬਾਹਰੋਂ ਮੰਗਾਓ ਜੀ, ਮਹਿੰਗਾ ਹੀਰਾ। ਨਾ ਕਰਤੀ ਹੋਣੀ ਪਏ ਤੁਹਾਡੇ ਨੇ। ਅੱਬਾ ਜੀ ਨੇ ਕਿਹਾ ਕਿ ਹੀਰਾ ਲੱਕੜ ਦਾ ਹੀ ਇੰਜ ਦਾ ਬਣਵਾਇਆ ਕਿ ਲੱਗਿਆ ਕਿ ਹੀਰਾ ਹੀ ਏ। ਓ ਯਾਰ ਉਹ ਕੀ ਬਾਤ ਆ ਵੀ ਤੁਹਾਡੀ, ਲੱਕੜ ਨੇ ਮਜ਼ਾ ਆ ਗਿਆ। ਲੱਕੜ ਨਾਲ ਇੰਨੀ ਮੁਹੱਬਤ ਰਹੀ ਹੈ ਇੰਨੀ ਲੱਕੜ ਨਾਲ ਮੁਹੱਬਤ। ਯਕੀਨ ਕਰੋ ਜਦ ਕਿ ਇਹ ਸਾਡਾ ਇਹ ਖਾਨਦਾਨੀ ਕੰਮ ਆ। ਹਾਂ ਪਿੰਡ 'ਚ ਨਾ ਜੀ ਚੋਰ ਬੜੇ ਹੁੰਦੇ ਸਨ। ਪਿੰਡਾਂ ਥਾਂ ਦੇ ਵਿੱਚ ਚੋਰੀਆਂ ਚਕਾਰੀਆਂ ਫਿਰ ਇਹ ਤੇ ਰੂਟੀਨ ਬਣੀ ਹੈ। ਪਤਾ ਲੱਗਣਾ ਆਏ ਦਿਨ ਕਿ ਯਾਰ ਉੱਥੇ ਚੋਰੀ ਹੋ ਗਈ ਆ, ਉੱਥੇ ਚੋਰੀ ਹੋ ਗਈ ਆ, ਉੱਥੇ ਚੋਰੀ ਹੋ ਗਈ ਆ। ਉਹ ਸਾਰੇ ਬੰਦੇ ਰਲ ਕੇ ਅੱਬਾ ਜੀ ਕੋ ਆਏ, ਉਹਨਾਂ ਕਹਾ ਚੋਰ ਸਾਹਿਬ ਪਿੰਡ ਦੇ ਵਿੱਚ ਨਾ ਚੋਰੀਆਂ ਬੜੀਆਂ ਹੋ ਰਹੀਆਂ ਕਿ ਇਹ ਨਾ ਹੋਵੇ ਕਿ ਤੁਹਾਡੀ ਵੀ ਕੋਈ ਮੱਝ ਖੋਲ ਕੇ ਲੈ ਜੇ ਤੇ ਤੁਸੀਂ ਵੀ ਕੋਈ ਕੁੱਤੇ ਛੁੱਤੇ ਰੱਖੋ। ਉਹ ਮਸਲੇ ਤੇ ਬਣਦੇ ਫਿਰ ਹਾਂ। ਬੰਦਾ ਆਪਾ ਤੇ ਕਰਦਾ ਆਪਣਾ। ਉਹ ਅੱਬਾ ਜੀ ਸਵੇਰੇ ਦੁਕਾਨ ਤੇ ਗਏ, 4 ਲੱਕੜ ਦੇ ਕੁੱਤੇ ਬਣਵਾ ਕੇ 2 ਵੇਲੀ ਦੇ ਅੰਦਰ ਬੰਨਤੇ, 2 ਅਸੀਂ ਬਾਹਰ ਬੰਨਤੇ ਸੜਕ ਤੇ। ਨਹੀਂ ਚਾਰੇ ਹੀ ਬਾਹਰ ਬੰਨ ਲੈਂਦੇ, ਉਹਨਾਂ ਦਾ ਨੁਕਸਾਨ ਤਾਂ ਕੋਈ ਨਹੀਂ। ਨਹੀਂ ਤੇ ਚੋਰ ਬਣਿਆ ਕੋਈ ਨਹੀਂ ਨਾ, ਚੋਰ ਨੇ ਕੀ ਲੈਣ ਆਣਾ। ਮਸਲਾ ਇਹ ਕਿ ਤੁਹਾਡੀ ਡਿਜ਼ਾਈਨਿੰਗ ਬਹੁਤ ਵਧੀਆ। ਡਿਜ਼ਾਈਨਿੰਗ ਸਾਡੀ ਤੁਸੀਂ ਇਸ ਤਰ੍ਹਾਂ ਆਵਾਂ ਬਈ ਜ਼ਮਾਨੇ ਦੇ ਤੁਸੀਂ ਕਿਸੇ ਕੋਨੇ ਤੇ ਚਲ ਜਾਓ, ਹਾਂਜੀ ਤੁਹਾਨੂੰ ਤੇਸਾ ਹਾਂ ਰੰਦਾ ਹੂੰ ਆਰੀ ਹੂੰ ਉਹ ਆਪ ਦੱਸੇਗੀ ਨਹੀਂ ਬਈ ਅਸੀਂ ਸੈਫੁਰ ਰਹਿਮਾਨ ਨੂੰ ਜਾਣਦੇ ਹਾਂ। ਅਸਲ ਚੀਜ਼ਾਂ ਆਪ ਬੋਲਦੀਆਂ ਨੇ, ਕਾਰੀਗਰ ਹੋਵੇ ਤੇ ਉਹਦੇ ਜਿਹੜੇ ਹੱਥ ਹੁੰਦੇ ਨਾ ਕਾਰੀਗਰ ਦੇ, ਚੀਜ਼ਾਂ ਦੇ ਵਿੱਚ ਵੜ ਜਾਂਦੇ ਨੇ ਬੜੇ ਆ ਹਾਏ 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 ਹੱਥ ਸਦਕੇ ਜਾਵਾਂ ਤੁਹਾਡੇ। ਚੀਜ਼ਾਂ ਅਸੀਂ ਕੰਮ ਦੇ ਨਾਲ ਪਿਆਰ ਐਵੇਂ ਕਰੀਦਾ। ਹੁਣ ਨਾ ਦਰਵਾਜ਼ੇ ਦੇ ਬਾਹਰ ਨਾ ਸਾਡੇ ਵਿਹੜੇ 'ਚ, ਦਰਵਾਜ਼ੇ ਤੋਂ ਥੋੜਾ ਜਿਹਾ ਬਾਹਰ, ਵਿਹੜੇ ਤੋਂ ਥੋੜਾ ਜਿਹਾ ਅੱਗੇ ਕਰਕੇ ਉਹ 2 ਬਿੱਲੀਆਂ ਮਰੀਆਂ ਪਈਆਂ ਤੇ ਉਹ ਕੋਈ ਚੁੱਕ ਨਹੀਂ ਰਿਹਾ ਤੇ ਉਹਨਾਂ ਨੂੰ ਆਪ ਝੋਲੇ 'ਚ ਪਾ ਕੇ ਕਿਤੇ ਰੂੜੀ ਤੇ ਸੁੱਟ ਕੇ ਆਓ। ਨਹੀਂ 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 ਨਹੀਂ, ਮੈਂ ਕਿਹਾ 2 ਇਕੱਠੀਆਂ ਪਹਿਲੀ ਵਾਰੀ ਮਰੀਆਂ, ਰਹਿਮਦਿਲੀ ਪਹਿਲੀ ਵਾਰੀ ਮਰੀਆਂ ਰਹਿਮਦਿਲੀ 2 ਇਕੱਠੀਆਂ ਕਿਤੇ ਲੜ ਪਈਆਂ ਆਪਸ 'ਚ, ਨਿਪਟ ਪੈਂਦੀਆਂ। ਇੱਕ ਦੂਜੇ ਨੂੰ ਭਾਜੀ ਸਾਰੀ ਰਾਤ ਕਿਤੇ ਮਾਰਦੀਆਂ ਕੁੱਟਦੀਆਂ ਰਹੀਆਂ, ਉਹ ਮਰ ਗਈ। ਉਹ ਮੈਂ ਕਹਿੰਦਾ ਮਰੀਆਂ ਦੇ ਡਿਜ਼ਾਈਨ ਬਣਾਉਣੇ ਜਿਵੇਂ ਜਿਵੇਂ ਮਰੀਆਂ ਵਾ ਉਂਝ ਉਂਝ ਉਹਨਾਂ ਨੂੰ ਵਾਹ ਕੇ ਲੀਕ ਕੇ ਤੇ ਲੱਕੜੀ ਦੀਆਂ 2 ਬਿੱਲੀਆਂ ਬਣਾ ਦਿਓ ਤਾਂ ਕਿ ਉਹ ਵਿਚਾਰੀਆਂ ਕਿਤੇ ਸੁੱਟ ਵੀ ਦਈਏ ਲੇਕਿਨ ਨਿਸ਼ਾਨੀ ਸਾਡੇ ਕੋਲ ਹੋਵੇ ਕਿ ਵੀ ਆਹ 2 ਦਰਵਾਜ਼ੇ ਅੱਗੇ ਮਰੀ। ਬਿੱਲੀਆਂ ਮੈਂ ਬਣਾ ਦਿਆਂਗਾ। ਜਿਹੜੀ ਲੜਾਈ ਦੇ ਦੌਰਾਨ ਇੱਕ ਦੂਸਰੇ ਦੀ ਉਹਨਾਂ ਨੇ ਮਾਂ ਭੈਣ ਕੀਤੀ ਹੈ ਕਰਕੇ ਇਹ ਵੀ ਬਣਾਉਣੀਆਂ। ਜਿਹੜੀ ਵਾਹ ਕੀ ਇਸ ਤਰ੍ਹਾਂ ਕਰਦੀਆਂ ਆਪਸ ਚ ਲੜਦੀਆਂ। ਤੁਸੀਂ ਕਦੇ ਲੜਦੀਆਂ ਨਹੀਂ ਦੇਖੀਆਂ? ਮੈਂ ਬਹੁਤ ਘੱਟ, ਮੈਂ ਬਿੱਲੀਆਂ ਜਿਸ ਵੇਲੇ ਬਿੱਲੀ ਇੱਕ ਦੂਸਰੇ ਨੂੰ ਹੱਥ ਪੰਜਾ ਕਰਦੀਆਂ ਨਾ ਹਾਂ ਉਦੋਂ ਕਰਦੀ ਵਾਹ ਇਹਨਾਂ ਦੀ ਲੜਾਈ ਦੇ ਵਿੱਚ ਜਿਵੇਂ ਇਨਸਾਨ ਲੜ ਕੇ ਇੱਕ ਦੂਸਰੇ ਦੀ ਮਾਂ ਭੈਣ ਨਾਲ ਉਲਦੇ ਆ, ਜਾਨਵਰ ਵੀ ਨਾਲ ਉਲਦੇ ਆ। ਬਿੱਲੀਆਂ ਵੀ ਇੰਜ ਹੀ ਕਰਦੀਆਂ। ਬਿੱਲੀਆਂ ਵੀ। ਬਹੁਤ ਅੱਛਾ ਕੀਤਾ। ਕਿਵੇਂ ਕੀਤਾ ਤੁਸੀਂ? ਗਾਲਾਂ ਕੱਢਦੀਆਂ ਇੱਕ ਦੂਜੇ ਨੂੰ। ਹਾਂਜੀ ਪਹਿਲੇ ਉਹਨੇ ਭੈਣ ਦੀ ਗੱਲ ਕੱਢੀ ਆ, ਮਗਰੀ ਮਾਂ ਦੀ ਕੱਢੀ ਆ। ਉਹਨੂੰ ਲੱਗ ਰਿਹਾ ਕਿ ਮਤਲਬ ਬਿੱਲੀ ਭਾਈ ਨਾ ਗੱਲਾਂ ਤੇ ਆਪਣੀਆਂ ਬਥੇਰੀਆਂ ਹੋ ਗਈਆਂ, ਹੁਣ ਅਸਲ ਕੰਮ ਲਾਈਏ। ਹਾਂਜੀ ਹਾਂਜੀ ਆਏ ਕਿੱਧਰ ਆ? ਕਲੋਨੀ ਕੱਟਣੀ ਸੀ ਨਾ ਸਾਡੇ ਦੋਸਤਾਂ ਨੇ, ਹਾਂਜੀ ਤੇ ਉਹ ਕਲੋਨੀ ਅਜੇ ਫਸਲ ਉਂਝੀ ਹੈ, ਚਰੀ ਉਹਨਾਂ ਨੇ ਬੀਜੀ ਹੈ ਤੇ ਉਹਨਾਂ ਨੇ ਮਾਈਂਡ ਬਣਾਇਆ ਸੀ ਕਿ ਅਸੀਂ ਇੱਥੇ ਕਲੋਨੀ ਕੱਟਣੀ। ਉਹ ਮੈਂ ਕਿਹਾ ਜਦੋਂ ਇਹ ਕਲੋਨੀ ਕੱਟਣਗੇ ਹਾਂ। ਤੇ ਭਾਜੀ ਦੇ ਨਾਲ ਅਸੀਂ ਇਹਦੇ ਵਿੱਚ 4 ਕਨਾਲ ਦਾ ਅਸੀਂ ਵੀ ਘਰ ਬਣਾ ਲਾਂਗੇ ਜਦੋਂ ਕਲੋਨੀ ਉਹਨਾਂ ਨੇ ਕੱਟਣੀ ਹੈ। ਹੁਣ 2-4 ਸਾਲਾਂ ਨੂੰ ਜਦੋਂ ਕੱਟਦੇ ਆ ਉਹ ਆਪਾਂ ਇਨਸ਼ਾਅੱਲਾ ਫਿਰ ਤੁਹਾਡੇ ਕੋਲ ਆਵਾਂਗੇ, ਫਿਰ ਲੱਕੜੀ ਦਾ ਸਾਰਾ ਕੰਮ ਜਿੰਨਾ ਵੀ ਆ ਉਸ ਘਰ ਦਾ ਉਸ ਇਲਾਕੇ ਦਾ ਉਹ ਆਪਾਂ ਤੁਹਾਨੂੰ ਦੇਣਾ ਆਰਡਰ। ਕਿੱਲ ਕਿਹੜੇ ਇਸਤੇਮਾਲ ਕਰਦੇ ਹੋ? ਮੈਨੂੰ ਕਿੱਲ ਦੱਸ ਦਿਓ ਕਿ ਕਿੱਲ ਸਟੀਲ ਦਾ ਕਿੱਲ ਕਿ ਲੋਹੇ ਦਾ ਕਿੱਲ ਇਸਤੇਮਾਲ ਕਰਦੇ? ਜਿਹੜੀ ਜ਼ਿਆਦਾ ਕਿਲ ਨਹੀਂ ਨਾ ਕਰਦੇ ਅਸੀਂ ਉਹ ਕਿਲ ਇਸਤੇਮਾਲ ਕਰਦੇ ਹਾਂ। ਅੱਛਾ ਕਿੱਲ ਇਸਤੇਮਾਲ ਅੱਛਾ ਕਰਦੇ। ਅਸਲ ਉਹ ਚਾਹੀਦੇ ਸੀ ਮੌਜੂਦਾ ਤੇ ਹੁਣ ਸਾਨੂੰ ਨਾ ਵਕਤੀ ਤੌਰ ਤੇ ਉਹ 3-4 ਚਾਹੀਦੀ ਸੀ ਕਿੱਲ। ਉਹ ਲੱਖੇ ਕਬੂਤਰ ਰੱਖੇ ਘਰ 'ਚ 4 ਲੱਖੇ ਕਬੂਤਰ। ਉਹਨਾਂ ਦਾ ਨਾ ਉਹ ਦਰਵਾਜ਼ਾ ਇੱਕ ਸਾਈਡ ਦਾ ਟੁੱਟ ਗਿਆ। ਉਹ ਮੈਂ ਕਿਹਾ ਦਰਵਾਜ਼ੇ ਵਾਲੇ ਕੋਲ ਜਾਂਦੇ ਆ, ਉਹਨੂੰ ਘਰ ਬੁਲਾਉਂਦੇ ਕਿ ਵੀ ਆਹ ਖੁੱਡੇ ਦਾ ਦਰਵਾਜ਼ਾ ਜਿਹੜਾ ਨਾ ਇਹ ਸੈੱਟ ਕਰਨਾ। ਤੇ ਉਹ ਹੁਣ ਉਹ ਤੁਸੀਂ ਤਾਂ ਜਾ ਨਹੀਂ ਸਕਣਾ। ਮੈਂ ਕਿਹਾ ਚਲੋ ਤੁਹਾਡੇ ਕੋਲ 2-3 ਕਿੱਲ ਲੈ ਜਾਂਦੇ ਤੇ ਜਾ ਕੇ 17 ਦੀ ਚਾਹ, ਹਾਂਜੀ ਹਾਂਜੀ 20 ਦੇ 10 ਕਿੱਲ, ਹਾਂਜੀ 10 ਕਿੱਲ ਨਹੀਂ, ਮੈਨੂੰ 3 ਕਿੱਲ ਚਾਹੀਦੇ ਬਸ। ਪੰਜਾਂ ਦੇ ਲਾ ਲਓ। ਹੈਂ ਜੀ? ਮੇਰੀ ਚਾਹ 17 ਦੀ ਗਈ, 5 ਦੇ ਕਿੱਲ ਤੁਸੀਂ ਕਿਸੇ ਵੀ ਦੁਕਾਨ ਤੋਂ ਲੈ ਸਕਦੇ ਆ। ਆ ਜਿਹੜਾ 1.5 ਘੰਟਾ ਮੇਰਾ ਸਿਰ ਖਾਦਾ ਇਹਦੇ ਪੈਸੇ ਕਿੰਨੇ ਦੇਣੇ ਆ? ਅਸਲ ਨਾ ਅੱਬਾ ਜੀ ਨੇ ਤੁਹਾਨੂੰ ਪਤਾ ਹੈ ਕਿ ਅੱਬਾ ਜੀ ਬਣ ਗਿਆ ਤੇਰਾ ਭੈਣ ਕਿਸੇ ਗੰਦੀ ਨਸਲ ਦੇ ਆ, ਪਾਗਲ ਦੇ ਆ ਪੁੱਤਰਾ। ਮੇਰੀ ਗੱਲ ਸੁਣ। ਪੌਣਾ ਘੰਟਾ ਮੇਰਾ ਦਿਮਾਗ ਖਰਾਬ। ਤਮੀਜ਼ ਕਰ। ਲੈਣੇ 2 ਕਿੱਲਾ
ਕਿਲ ਕਿਲ ਪਾਈ ਆ ਸਾਲਿਆ, ਨਿਕਲਿਆ ਤੂੰ। ਉੱਥੇ ਤੂੰ ਸਾਈਡ ਤੇ ਵੀ ਤੇ ਸੋਟੀ ਦੇਣੇ, 2 ਦੇ ਦੇ ਉੱਥੋਂ। ਦਿਮਾਗ ਖਰਾਬ ਕੀਤਾ ਪਿਆ। ਆਇਆ ਘਰੋਂ 3 ਕਿੱਲ ਲੈਣਾ, 4 ਕਨਾਲ ਲੈਣੀ ਜਗ੍ਹਾ, 2 ਕਨਾਲ ਫਲਾਣੇ ਦੀ। ਤੈਨੂੰ ਪਤਾ ਨਹੀਂ ਕਬਰ ਦੀ ਜਗ੍ਹਾ ਵੀ ਮਿਲਣੀ ਆ ਕਿ ਨਹੀਂ। ਦਿਮਾਗ ਖਰਾਬ ਕਰਤਾ। ਚਾਹ ਦਾ ਕੱਪ ਵੀ 17 ਦਾ ਗਿਆ, ਵਕਤ ਵੀ ਗਿਆ।